ਫੂੜੀ ਤੇ ਬੈਠੀ ਇੱਕ ਵਡੇਰੀ ਉਮਰ ਦੀ ਜ਼ਨਾਨੀ ਨੇ ਆਪਣੀ ਨਾਲ ਦੀ ਖਿਚੜੀ ਵਾਲਾਂ ਵਾਲੀ ਔਰਤ ਨੂੰ ਆਖਿਆ, ਇੱਕ ਗੱਲੋਂ ਚੰਗਾ ਹੀ ਹੋਇਆ ਹੈ ਮੌਲਾ ਬਖਸ਼ ਨਾਲ। ਵਿਚਾਰਾ ਤਿੰਨਾਂ ਕੁੜੀਆਂ ਦਾ ਵਿਆਹ ਕਰਦਾ ਤੇ ਦਾਜ ਦੀ ਛੱਤ ਥੱਲੇ ਆ ਕੇ ਆਪੂ ਮਰ ਜਾਂਦਾ। ਪੰਜਾਬੀ ਕਹਾਣੀ ਖੁੱਲ੍ਹੀ ਛੱਤ ਥੱਲੇ। ਉਸ ਰਾਤ ਜਦ ਉਹ ਨੀਲੇ ਅੰਬਰ ਦੀ ਛੱਤ ਹੇਠ ਸੀ, ਕੋਈ ਤਾਰਾ ਬੋਲਿਆ, ਮੇਰੇ ਵੱਲ ਤੱਕ, ਮੈਂ ਤੇਰੇ ਦਿਲ ਦੀ ਇੱਕ ਚਿਣਗ ਹਾਂ। ਉਹ ਪਹਿਲਾ ਤਾਰਾ ਸੀ ਜਿਹਨੇ ਉਹਦੇ ਨਾਲ ਹੱਸ ਕੇ ਗੱਲ ਕੀਤੀ ਸੀ। ਫੇਰ ਉਹ ਤਾਰੇ ਹੀ ਗਿਣਦਾ ਰਿਹਾ। ਉਹਦਾ ਦਿਲ ਅੰਬਰ ਸੀ ਤੇ ਪਿੰਡਾ ਨੀਲੋ ਨੀਲ। ਤਾਰੇ ਚਿਣਗਾਂ ਸਨ। ਉਹ ਚਿਣਗਾਂ ਦੇ ਬੁੱਝਣ ਤੀਕ ਚਾਨਣੀ ਦੀ ਵਲਗਣ ਵਿੱਚ ਆਪਣੇ ਕੋਠੇ ਤੇ ਜਾਗ ਰਿਹਾ ਸੀ। ਉਹ ਜਾਗ ਰਿਹਾ ਸੀ ਤੇ ਬਾਕੀ ਸਾਰੇ ਸੌਂ ਰਹੇ ਸਨ। ਕੁੱਤੇ ਜਾਗ ਰਹੇ ਸਨ ਤੇ ਰਾਤ ਦੇ ਰਾਖੇ ਵੀ, ਬਾਕੀ ਸਾਰੇ ਸੌਂ ਰਹੇ ਸਨ। ਉਹਨੇ ਇੱਕ ਪਲ ਲਈ ਉਹਨਾਂ ਵਿਚਾਰਿਆਂ ਬਾਰੇ ਸੋਚਿਆ ਜਿਨ੍ਹਾਂ ਲਈ ਰਾਤ ਆਰਾਮ ਕਰਨ ਲਈ ਨਹੀਂ ਸੀ, ਸਗੋਂ ਖੱਟੀ ਕਰਨ ਲਈ ਬਣੀ ਏ, ਤੇ ਅੱਖਾਂ ਮੀਟ ਲਈਆਂ। ਪਰ ਉਹਦੀਆਂ ਅੱਖਾਂ ਤੇ ਅੰਬਰ ਦਾ ਅਖੀਰੀ ਤਾਰਾ ਲੱਭ ਰਹੀਆਂ ਸਨ। ਉਹਨੇ ਦਿਲ ਉੱਤੇ ਹੱਥ ਰੱਖਿਆ ਤੇ ਪੂਰਾ ਅੰਬਰ ਉਹਦੇ ਉੱਤੇ ਆ ਡਿੱਗਾ। ਇਹ ਕਿ ਇੰਨਾ ਭਾਰ! ਉਹਨੂੰ ਇੰਜ ਲੱਗ ਰਿਹਾ ਸੀ ਬਈ ਉਹ ਡਿੱਗਦਾ ਹੀ ਜਾ ਰਿਹਾ ਏ, ਹੇਠਾਂ ਹੀ, ਭੋਏ ਤੋਂ ਵੀ ਹੇਠਾਂ, ਸ਼ਾਇਦ ਪਤਾਲ ਅੰਦਰ। ਪਰ ਇਹ ਸਾਰਾ ਭਾਰ ਉਹਦੇ ਉੱਤੇ ਹੀ ਕਿਉਂ? ਉਹ ਜਦ ਸੁੱਤਾ ਸੀ ਤੇ ਅੰਬਰ ਉੱਤੇ ਕਿਧਰੇ ਵੀ ਬੱਦਲ ਨਹੀਂ ਸੀ। ਅੰਬਰ ਦਾ ਪਿੰਡਾ ਨੀਲੋ ਨੀਲ ਸੀ ਤੇ ਚਿਣਗਾਂ ਤਾਰਾ ਤਾਰਾ ਫੁੱਟ ਰਹੀਆਂ ਸਨ। ਹੁਣ ਜੇ ਉਹ ਨੀਂਦਰ ਦੀ ਜੂਹ ਵਿੱਚ ਨਾ ਹੁੰਦਾ ਤੇ ਵੇਖਦਾ ਵੀ ਕਿਸ ਤਰ੍ਹਾਂ ਕਾਲੇ ਸ਼ਾਹ ਬੱਦਲ ਅੰਬਰ ਉੱਤੇ ਖਿੰਡ ਗਏ ਨੇ। ਸਾਵਣ ਦੇ ਦਿਨਾਂ ਵਿੱਚ ਇੰਝ ਹੀ ਹੁੰਦਾ ਏ। ਰੁੱਤਾਂ ਬੇਇਤਬਾਰੀਆਂ ਤੇ ਰਾਤਾਂ ਨੂੰ ਕਾਲਖ ਦੇ ਪੱਖ ਲੱਗ ਜਾਂਦੇ ਨੇ। ਮੀਂਹ ਪੈ ਜਾਵੇ ਤੇ ਬਾਹਰ ਦਾ ਮੌਸਮ ਠੰਡਾ, ਕਮਰਿਆਂ ਅੰਦਰ ਘੁੱਟ ਤੇ ਹਬਸ, ਹਰ ਸ਼ੈ ਸਲਾਬੀ ਸਲਾਬੀ। ਹੁਣ ਵੀ ਦੱਸਿਆਂ ਬਿਨਾਂ ਹੀ ਬੱਦਲ ਆ ਗਏ ਸਨ ਤੇ ਉਹ ਸੁੱਤਾ ਪਿਆ ਸੀ, ਬੱਦਲਾਂ ਦੇ ਇਰਾਦਿਆਂ ਤੋਂ ਬੇਖਬਰਾ, ਕਿਸੇ ਪਤਾਲ ਵਿੱਚ ਲਗਾ ਗਿਆ ਸੀ। ਬੱਦਲਾਂ ਉਹਦੇ ਗਿਣੇ ਹੋਏ ਸਾਰੇ ਤਾਰਿਆਂ ਨੂੰ ਖਾ ਲਿਆ ਸੀ ਤੇ ਉਹ ਸੁਪਨੇ ਵੇਖ ਰਿਹਾ ਸੀ। ਸੁਪਨੇ ਤੱਕਣਾ ਤੇ ਹਰ ਬੰਦੇ ਦਾ ਹੱਕ ਏ, ਇਹ ਹੱਕ ਤੇ ਕੋਈ ਵੀ ਨਹੀਂ ਖੋ ਸਕਦਾ। ਪਰ ਕਾਲੇ ਬੱਦਲ ਸੁਪਨੇ ਤੋੜ ਦਿੰਦੇ ਨੇ। ਮੀਂਹ ਵਰ ਰਿਹਾ ਤੇ ਉਹਨੂੰ ਪਤਾਲ ਤੋਂ ਨਿਕਲਣਾ ਪਿਆ। ਪਹਿਲਾਂ ਨਿੱਕੀਆਂ ਨਿੱਕੀਆਂ ਕਣੀਆਂ, ਫੇਰ ਘਣੇ ਬੱਦਲ ਆਪਣੇ ਨਾਲ ਇੱਕ ਰੌਲਾ ਲੈ ਕੇ ਆਏ ਸਨ। ਇਸ ਰੌਲੇ ਨੂੰ ਸਾਰੇ ਕੰਨ ਜਾਣੂ ਸਨ। ਐਂਟੀ ਮਿਊਜ਼ਿਕ ਦੀ ਇੱਕ ਵੰਨਗੀ। ਪਰ ਇਹ ਜਿਹੜੀ ਟੀਨ ਦੀਆਂ ਛੱਤਾਂ ਉੱਤੇ ਕਿਣਮਿਣ ਹੋ ਰਹੀ ਏ ਤੇ ਕੋਠਿਆਂ ਦੀਆਂ ਛੱਤਾਂ ਉੱਤੇ ਮੰਜੀਆਂ ਤੇ ਪਲੰਘਾਂ ਦੇ ਗਰੀਸਣ ਦੀਆਂ ਆਵਾਜ਼ਾਂ ਆ ਰਹੀਆਂ ਨੇ, ਇਹਨਾਂ ਵਿੱਚ ਇੱਕ ਭੁਚਾਲ ਕਿਉਂ ਏ? ਕੋਈ ਲੁਕਿਆ ਹੋਇਆ ਡਰ ਕਿਧਰੇ ਕੱਚੇ ਕੋਠਿਆਂ ਨੂੰ ਢਾਹ ਨਾ ਦੇਵੇ ਤੇ ਐਂਟੀ ਮਿਊਜ਼ਿਕ ਆਪਣੀ ਮੌਤ ਆਪ ਨਾ ਮਰ ਜਾਵੇ। ਉਹ ਜਿਹੜਾ ਵੇਲੇ ਨੂੰ ਬਿਟਰ ਬਿਟਰ ਤੱਕ ਰਿਹਾ ਸੀ, ਹੁਣ ਬੜੇ ਸਕੂਨ ਨਾਲ ਵਲਗਣ ਵਿੱਚ ਬੈਠਾ ਕੁਦਰਤ ਦਾ ਨਜ਼ਾਰਾ ਵੇਖ ਰਿਹਾ ਸੀ। ਮੋਰੀਆਂ ਵਿੱਚ ਤੇਜ਼ੀ ਨਾਲ ਵਗਦਾ ਹੋਇਆ ਪਾਣੀ ਤੇ ਸਾਹਮਣੇ ਰੁੱਖ ਉੱਤੇ ਹਰੇ ਪੱਤਿਆਂ ਤੋਂ ਤੁਬਕਾ ਤੁਬਕਾ ਡਿੱਗਦਾ ਪਾਣੀ। ਤੇ ਜਦੋਂ ਰੁੱਖ ਉੱਤੇ ਪਖੇਰੂ ਆਪਣੇ ਖੰਭ ਝਾੜਦੇ, ਖਿਲਾਰ ਕੇ ਫੇਰ ਇਕੱਠੇ ਕਰਕੇ ਨੱਚਦੇ ਨੇ, ਤੇ ਲੱਗਦਾ ਏ ਇਹ ਐਂਟੀ ਮਿਊਜ਼ਿਕ ਤੇ ਨਹੀਂ ਸੀ ਵੱਜ ਰਿਹਾ, ਬਸ ਰੌਲੇ ਦੀ ਚੱਦਰ ਵਿੱਚ ਮੂਸੀਕੀ ਲੁਕ ਗਈ ਸੀ, ਜਿਵੇਂ ਬੱਦਲਾਂ ਅੰਦਰ ਚੰਨ ਵਲੇਟਿਆ ਗਿਆ ਏ। ਮੀਂਹ ਏ ਤੇ ਕਹਿੰਦਾ ਏ ਅੱਜ ਹੀ ਵਰਨਾ ਏ। ਗਲੀ ਵਿੱਚ ਇੱਕ ਬੁੱਢੜਾ ਜਿਹਾ ਬੰਦਾ ਬੋਰੀ ਦਾ ਛਾਤਾ ਬਣਾ ਕੇ ਛੇਤੀ ਛੇਤੀ ਟੁਰਦਾ ਜਾ ਰਿਹਾ ਏ। ਉਹਨੇ ਦੋਹਾਂ ਹੱਥਾਂ ਨਾਲ ਆਪਣੀ ਸ਼ਲਵਾਰ ਦੇ ਪੈਂਚੇ ਚੁੱਕੇ ਹੋਏ ਨੇ ਤਾਂ ਜੇ ਚਿੱਕੜ ਨਾ ਲੱਗ ਜਾਵੇ। ਚਾਚਾ, ਇੰਨੀ ਰਾਤ ਨੂੰ ਕਿੱਧਰ ਜਾ ਰਿਹਾ ਏ? ਪੁੱਤ, ਮੌਲਾ ਬਖਸ਼ ਦੇ ਮਕਾਨ ਦੀ ਛੱਤ ਡਹਿ ਗਈ ਏ ਤੇ ਉਹਦੇ ਥੱਲੇ ਉਹਦੀਆਂ 3 ਜਵਾਨ ਧੀਆਂ ਦਬ ਕੇ ਮਰ ਗਈਆਂ ਨੇ। ਉਹਦੇ ਦਿਲ ਦੀ ਛੱਤ ਡਿੱਗ ਪਈ। ਸਾਵਣ ਆਉਂਦਾ ਏ ਤੇ ਕੰਧਾਂ ਕੋਠੇ ਪੋਲੇ ਕਰ ਜਾਂਦਾ ਏ, ਪਰ ਐਸ ਸਾਵਣ ਦਿਨ ਰਾਤ ਨੇ ਮੇਰੇ ਦਿਲ ਦੀ ਛੱਤ। ਡਿੱਗਦੇ ਹੋਏ ਅੰਬਰ ਤੋਂ ਉਹਨੇ ਆਪਣੀਆਂ ਸੁੱਜੀਆਂ ਅੱਖਾਂ ਨਾਲ ਤੱਕਿਆ ਸੀ। ਘਰਾਂ ਦੀਆਂ ਬਲਦੀਆਂ ਬੁਝਦੀਆਂ ਬੱਤੀਆਂ, ਫਾਇਰ ਬ੍ਰਿਗੇਡ, ਗਲੀਆਂ ਤੋਂ ਨਿਕਲਦੇ ਹੋਏ ਸਿਆਪੇ, ਚਿੱਟੇ ਕਫਨ ਦੀਆਂ ਲਿਸ਼ਕਾਂ, ਜਨਾਜ਼ਿਆਂ ਲਈ 1-2 ਮਸਜਿਦਾਂ ਤੋਂ ਲੱਭ ਕੇ ਲਿਆਂਦੀਆਂ ਮੰਜੀਆਂ, ਮੌਲਵੀ ਤੇ ਸ਼ਰੀਕਾ। ਕਿ ਰਾਤ ਐਸੇ ਲਈ ਬਣੀ ਏ ਵੀ ਡਰੇ ਹੋਏ ਸੁਪਨੇ ਵੇਖੇ ਜਾਣ? ਕਿ ਰਾਤ ਆਰਾਮ ਕਰਨ ਲਈ ਨਹੀਂ ਬਣਾਈ ਗਈ? ਤੇ ਰਾਤ ਰਾਤ ਕਰਦਿਆਂ ਸਵੇਰ ਹੋ ਗਈ। ਫੇਰ ਚਿੱਟੇ ਕਫਨ ਵਰਗਾ ਦਿਨ ਚੜ੍ਹ ਪਿਆ। ਉਹਦੇ ਵਡਕੇ ਫੂੜੀ ਉੱਤੇ ਗਏ ਹੋਏ ਸਨ
ਤੇ ਉਹਦੀਆਂ ਅੱਖਾਂ ਵਿੱਚ ਨੀਂਦਰ ਦੀ ਰੇਤ ਪੈ ਗਈ ਸੀ। ਮੈਂ ਤੇ ਹਾਲੀ ਦਫ਼ਤਰ ਵੀ ਜਾਣਾ ਹੈ। ਉਹ ਘਾਬਰ ਕੇ ਉੱਠਿਆ। ਸ਼ੇਵ ਤੇ ਨਾਸ਼ਤਾ ਕੀਤੋਂ ਬਗੈਰ ਹੀ ਕੁਝ ਚਿਰ ਲਈ ਫੂੜੀ ਉੱਤੇ ਬੈਠਾ। ਜਨਾਜ਼ਿਆਂ ਦੇ ਆਸੇ-ਪਾਸੇ ਸਵਾਣੀਆਂ ਹੀ ਸਵਾਣੀਆਂ, ਕੇਰਨੇ ਹੀ ਕੇਰਨੇ, ਤੇ ਕੇਰਨੇ ਅੰਦਰ ਗੱਲਾਂ ਕਰਦੇ ਵੇਲੇ ਦੀ ਬੇਹਿੱਸੀ ਵਿੱਚ ਲੁਬੜੇ ਮੂੰਹ। ਫੂੜੀ ਤੇ ਬੈਠੀ ਇੱਕ ਵਡੇਰੀ ਉਮਰ ਦੀ ਜ਼ਨਾਨੀ ਨੇ ਆਪਣੀ ਨਾਲ ਦੀ ਖਿਚੜੀ ਵਾਲਾਂ ਵਾਲੀ ਔਰਤ ਨੂੰ ਆਖਿਆ, ਇੱਕ ਗੱਲੋਂ ਚੰਗਾ ਹੀ ਹੋਇਆ ਹੈ ਮੌਲਾ ਬਖਸ਼ ਨਾਲ। ਵਿਚਾਰਾ ਤਿੰਨਾਂ ਕੁੜੀਆਂ ਦਾ ਵਿਆਹ ਕਰਦਾ ਤੇ ਦਾਜ ਦੀ ਛੱਤ ਥੱਲੇ ਆ ਕੇ ਆਪੂ ਮਰ ਜਾਂਦਾ। ਉਹਦੇ ਘਰ ਦੀ ਛੱਤ ਪੱਕੀ ਤੇ ਸਹੀ ਸਲਾਮਤ ਸੀ, ਪਰ ਫੇਰ ਵੀ ਖਬਰੇ ਕਿਉਂ ਉਹਦੇ ਕੋਲੋਂ ਉਸ ਜ਼ਨਾਨੀ ਦਾ ਕੰਨੀ ਪਿਆ ਫਿਕਰਾ ਪਚ ਨਹੀਂ ਸੀ ਰਿਹਾ। ਉਹ ਤਿੰਨਾਂ ਕਫਨ ਵਿੱਚ ਵਲੇਟੀਆਂ ਹੋਈਆਂ ਹਾਰੀਆਂ ਸਦਰਾਂ ਦਾ ਮੂੰਹ ਵੇਖਿਆਂ ਬਿਨਾਂ ਹੀ ਦਫ਼ਤਰ ਵੱਲ ਟੁਰ ਪਿਆ। ਸਾਡਾ ਸਾਵਣ ਇੰਜ ਦਾ ਹੁੰਦਾ ਏ। ਠੰਡੀਆਂ ਵਾਵਾਂ, ਬਾਗਾਂ ਵਿੱਚ ਪੀਂਘਾਂ ਤੇ ਮਿਲਾਪਾਂ ਵਾਲੀਆਂ ਰਾਤਾਂ ਉਹ ਕਿੱਥੇ ਨੇ, ਕਿੱਥੇ ਨੇ? ਸੋਚਦਿਆਂ ਟੁਰਦਿਆਂ ਉਹਨੂੰ ਇੰਜ ਲੱਗਾ ਭਈ ਉਹਦੇ ਵਾਲ ਚਿੱਟੇ ਤੇ ਉਹ 3 ਲਾਸ਼ਾਂ ਦੇ ਭਾਰ ਥੱਲੇ। ਉਹਨੇ ਥੱਕੀਆਂ ਤੇ ਤਰਸੀਆਂ ਅੱਖਾਂ ਨਾਲ ਅੰਬਰ ਵੱਲ ਤੱਕਿਆ। ਲੈਂਦਿਓ ਹਾਟ ਚੜੀ ਛਿੰਕਾਰੇ ਮੀਆਂ ਦੇ, ਇਹ ਘਰ ਪੁੱਤਰਾਂ ਦੇ, ਕੂੜੇ ਦਾਵੇ ਧੀਆਂ ਦੇ। ਹੁਣ ਉਹਦੀਆਂ ਅੱਖਾਂ ਵਿੱਚ ਇੱਕੋ ਹੀ ਸਵਾਲ ਸੀ, ਰੱਬਾ ਸਾਵਣ ਇੰਜ ਦਾ ਹੁੰਦਾ ਏ, ਇੰਜ ਦਾ ਹੁੰਦਾ ਏ।